ਸੈਨ ਹੋਜ਼ੇ ਸਿਟੀ ਕੌਂਸਲ ਵੱਲੋਂ 4 ਫਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ 5ਵੇਂ ਸਾਲ ਵੀ ਮਾਨਤਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਸੈਨ ਹੋਜ਼ੇ ਸ਼ਹਿਰ ਨੇ 4 ਵਾਰ ਸਾਕਾ ਨਕੋਦਰ ਦਿਵਸ ਦੀ ਘੋਸ਼ਣਾ ਕੀਤੀ ਹੈ, ਜੋ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਨਿਆਂ ਤੋਂ ਇਨਕਾਰ ਕਰਨ ਬਾਰੇ ਵਧ ਰਹੀ ਜਾਗਰੂਕਤਾ ਅਤੇ ਚਿੰਤਾ ਨੂੰ ਦਰਸਾਉਂਦਾ ਹੈ। ਸੈਨ ਹੋਜ਼ੇ ਸ਼ਹਿਰ ਵੱਲੋਂ ਕੀਤੀ ਗਈ ਘੋਸ਼ਣਾ ਵਿੱਚ ਲਿਖਿਆ ਗਿਆ 4 ਫਰਵਰੀ 1986 ਨੂੰ ਸਿੱਖ ਵਿਦਿਆਰਥੀਆਂ ਰਵਿੰਦਰ ਸਿੰਘ, ਬਲਧੀਰ ਸਿੰਘ, ਝਿਲਮਣ ਸਿੰਘ ਅਤੇ ਹਰਮਿੰਦਰ ਸਿੰਘ ਨੂੰ ਪੰਜਾਬ ਭਾਰਤ ਵਿੱਚ ਇੱਕ ਸ਼ਾਂਤਮਈ ਧਾਰਮਿਕ ਜਲੂਸ ਅਤੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਂਦਿਆਂ ਪੁਲਿਸ ਨੇ ਮਾਰ ਦਿੱਤਾ ਸੀ। ਰਾਜ ਦੇ ਅਧਿਕਾਰੀਆਂ ਨੇ ਮਨੁੱਖੀ ਅਧਿਕਾਰਾਂ ਦੇ ਸੰਯੁਕਤ ਰਾਸ਼ਟਰ ਦੇ ਵਿਸ਼ਵਵਿਆਪੀ ਘੋਸ਼ਣਾ ਪੱਤਰ ਦੇ ਆਰਟੀਕਲ 20 ਅਤੇ ਮਨੁੱਖੀ ਅਧਿਕਾਰਾਂ ਦੇ ਬਚਾਅ ਲਈ ਸੰਯੁਕਤ ਰਾਸ਼ਟਰ ਘੋਸ਼ਣਾ ਪੱਤਰ ਦੇ ਆਰਟੀਕਲ 5 ਦੁਆਰਾ ਪ੍ਰਵਾਨਿਤ ਸ਼ਾਂਤੀਪੂਰਨ ਇਕੱਠ ਦੀ ਆਜ਼ਾਦੀ ਦੀ ਉਲੰਘਣਾ ਕੀਤੀ ਹੈ। ਇਸ ਵਿੱਚ ਅੱਗੇ ਲਿਖਿਆ ਗਿਆ, ਪੀੜਤ ਪਰਿਵਾਰ 38 ਸਾਲਾਂ ਤੋਂ ਸੱਚਾਈ, ਨਿਆਂ, ਜਵਾਬਦੇਹੀ ਲਈ ਲੜ ਰਹੇ ਹਨ, ਜਦਕਿ ਅੱਜ ਤੱਕ ਇੱਕ ਵੀ ਦੋਸ਼ੀ ਨੂੰ ਨਿਆਂ ਦੇ ਕਟਹਿਰੇ ਵਿੱਚ ਨਹੀਂ ਲਿਆਂਦਾ ਗਿਆ ਹੈ। ਸੈਨ ਹੋਜ਼ੇ ਸਿਟੀ ਨਕੋਦਰ ਕਾਂਡ ਦੇ ਪੀੜਤਾਂ ਨਾਲ ਇਕਜੁੱਟਤਾ ਨਾਲ ਖੜਾ ਹੈ ਅਤੇ ਉਹਨਾਂ ਦੀ ਨਿਆਂ ਦੀ ਮੰਗ ਨੂੰ ਵਿਸ਼ਵਵਿਆਪੀ ਸਮਰਥਨ ਜਾਰੀ ਰੱਖਦਾ ਹੈ। ਘੋਸ਼ਣਾ ਵਿੱਚ ਮੈਟ ਮਹਾਨ ਨੇ ਕਿਹਾ, ਮੈਂ ਅਤੇ ਸੈਨ ਜੋਸ਼ ਸਿਟੀ ਕੌਂਸਲ ਦੇ ਮੇਰੇ ਸਾਥੀ 4 ਫਰਵਰੀ 2024 ਨੂੰ ਸਾਕਾ ਨਕੋਦਰ ਦਿਵਸ ਨੂੰ ਮਾਨਤਾ ਦਿੰਦੇ ਹਾਂ ਅਤੇ ਜਮਹੂਰੀ ਤੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਦੇ ਹਾਂ। ਜ਼ਿਕਰਯੋਗ ਹੈ ਕਿ 4 ਫਰਵਰੀ 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਰੋਸ ਮਾਰਚ ਕਰ ਰਹੀਆਂ ਸੰਗਤਾਂ ਤੇ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਸਿੱਖ ਨੌਜਵਾਨ ਰਵਿੰਦਰ ਸਿੰਘ, ਬਲਧੀਰ ਸਿੰਘ, ਝਿਲਮਣ ਸਿੰਘ ਅਤੇ ਹਰਮਿੰਦਰ ਸਿੰਘ ਸ਼ਹੀਦ ਹੋ ਗਏ ਸਨ। ਸਾਕਾ ਨਕੋਦਰ ਵਾਪਰੇ ਨੂੰ 38 ਸਾਲ ਬੀਤ ਚੁੱਕੇ ਹਨ, ਪਰ ਹਜੇ ਤੱਕ ਇਨਸਾਫ ਦੀ ਮੰਗ ਜਿਉਂ ਦੀ ਤਿਉਂ ਪਈ ਹੈ। And the fact that culprits have not been brought to justice only adds to our pain. We are still haunted by the memories of our loved ones who were brutally murdered in broad daylight and then had their postmortem conducted in the dead of the same night and their bodies illegally cremated by the police the next morning. This is not just a heart-wrenching reality, but an alarming truth that the state's appointed Judicial Commission's inquiry has remained buried for 37 long, excruciating years while our families continue to suffer and await justice. The lack of action is not just a failure of the system, but a failure of humanity. 1986 ਚ ਨਕੋਦਰ ਚ ਹੋਇਆ ਸੀ, ਜੋ ਬੱਚਿਆਂ ਨੂੰ ਮਾਰਿਆ ਗਿਆ ਸੀ, ਉਹਦੀ ਇਨਸਾਫੀ ਕੌਣ ਮੰਗੇਗਾ? ਅਗਰ ਅਸੀਂ ਅੱਗੇ ਨਹੀਂ ਆਵਾਂਗੇ ਤਾਂ ਸਾਡੀ ਆਵਾਜ਼ ਕੌਣ ਲੈ ਕੇ ਜਾਏਗਾ? ਕਿਸੇ ਨੇ ਨਹੀਂ ਸੁਣਨੀ। ਤੁਹਾਡੀ ਆਵਾਜ਼ ਕਿਸੇ ਨੇ ਨਹੀਂ ਸੁਣੀ ਜੇ ਆਪਣੀ ਕਮਿਊਨਿਟੀ ਨਾ ਜੁੜੇ। ਸੋ ਮੇਰੀ ਇੱਕ ਬੇਨਤੀ ਹੈ ਸਾਰਿਆਂ ਨਾਲ, ਜੋ ਵੀ ਤੁਹਾਡੀ ਛੋਟੀ ਛੋਟੀ ਲੜਾਈ ਹੈ ਛੱਡ ਦਿਓ, ਕਿਉਂਕਿ ਇਸ ਮੋਮੈਂਟ ਹਿਸਟਰੀ 'ਚ ਮੈਨੂੰ ਸਾਰਿਆਂ ਦੀ ਯੂਨਿਟੀ ਬਹੁਤ ਚਾਹੀਦੀ ਆ। ਸਾਡੀ ਲੜਾਈ ਬਹੁਤ ਵੱਡੀ ਆ। ਸੋ ਮਿਲੋ ਤੇ ਮਿਲ ਕੇ ਜੁੜ ਕੇ ਰਹੋ, ਕਿਉਂਕਿ ਮਿਲਣ ਦੀ ਤਾਕਤ ਜੋ ਆ ਉਹ ਬਹੁਤ ਵੱਡੀ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਪਹਿਲੀ ਰਿਪਰੈਜ਼ੈਂਟੇਟਿਵ ਬਣੀ ਆ California in the legislature.